ਬਿਸਮਿल्लाहिर्रहमानिर्रहीम ਤੇ अस्सलाम वालेकुम। 19 ਜਨਵਰੀ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਫੀਲਡ ਮਾਰਸ਼ਲ ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਡੇ 51। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਗੂੜੀਆਂ ਸੰਘਣੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਮਹਿਮੂਦ ਕੋਟ ਆਇਲ ਡੀਪੂ ਹੈ PSO ਦਾ। ਉੱਥੋਂ ਦੀ ਖਬਰ ਦਿੰਦੇ ਕਿ ਹਕੂਮਤ ਨੇ ਇੱਕ ਕਾਨੂੰਨ ਬਣਾਇਆ ਕਿ ਕਿਉਂਕਿ ਬਲੋਚਿਸਤਾਨ ਦੇ ਵਿੱਚ ਗੁਰਬਤ ਜ਼ਿਆਦਾ ਹੈ ਜਾਂ ਉੱਥੇ ਦੂਰ ਦਰਾਜ਼ ਇਲਾਕੇ ਨੇ, ਉੱਥੇ ਮਾਮਲਾਤ ख़राब ਨੇ, ਔਰ ਠੀਕ ਕਾਨੂੰਨ ਹੈ, ਗਲਤ ਕਾਨੂੰਨ ਨਹੀਂ ਹੈ। ਔਰ ਬਲੋਚਿਸਤਾਨ ਵਾਸਤੇ ਮਖਸੂਸ ਸਸਤਾ ਤੇਲ ਉੱਥੇ ਫਰਾਹਮ ਕੀਤਾ ਜਾਂਦਾ ਹੈ ਗਵਰਨਮੈਂਟ ਆਫ ਪਾਕਿਸਤਾਨ ਵੱਲੋਂ। ਦੂਸਰੀ ਵਜ੍ਹਾ ਇਹ ਹੈ ਕਿ ਕਿਉਂਕਿ ਬਾਰਡਰ ਦੇ ਪਾਰ ਤੋਂ ਸਮਗਲਿੰਗ ਹੁੰਦੀ ਹੈ ਔਰ ਸਸਤਾ ਤੇਲ ਇਸ ਲਈ ਵੀ ਦਿੰਦੇ ਨੇ ਤਾਂ ਕਿ ਸਮਗਲਿੰਗ ਜਿਹੜੀ ਹੈ ਉਹਨੂੰ ਖਤਮ ਕੀਤਾ ਜਾ ਸਕੇ। ਹਾਲਾਂਕਿ ਖਤਮ ਤਾਂ ਨਹੀਂ ਹੋ ਸਕਦੀ ਕਿਉਂਕਿ ਸਮਗਲਿੰਗ ਵਾਲਾ ਤੇਲ ਤੇ ਅੱਧੀ ਕੀਮਤ 'ਤੇ ਪੈਂਦਾ ਹੈ, ਸ਼ਾਇਦ ਉਸ ਤੋਂ ਵੀ ਘੱਟ। ਇਸ ਵਾਸਤੇ ਇਹ ਜ਼ਾਹਿਰ ਹੈ ਇਹ 25 ਰੁਪਈਏ ਸ਼ਾਇਦ ਲੀਟਰ ਜਿਹੜਾ ਇਹ ਪਰ ਲੀਟਰ ਜਿਹੜਾ ਉਹ 25 ਰੁਪਈਏ ਸਸਤਾ ਤੇਲ ਉੱਥੇ ਵੇਚਿਆ ਜਾਂਦਾ ਹੈ। ਲੇਕਿਨ ਹੁਣ ਜਿਸ ਤਰ੍ਹਾਂ ਕਿ ਸਾਡੇ ਸਾਰੇ ਕੰਮਾਂ 'ਚ ਕਰਪਸ਼ਨ ਹੁੰਦੀ ਹੈ, ਅਸੀਂ ਤਾਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਦੱਸਿਆ ਸੀ ਵੀ ਮਿਰਚਾਂ 'ਚ ਇੱਟਾਂ ਪੀ ਕੇ ਪਾ ਦਿੰਦੀਆਂ ਨੇ, ਦੁੱਧ ਦੇ ਵਿੱਚ ਗੰਦਾ ਪਾਣੀ ਪਾ ਦਈਦਾ ਹੈ। ਮਤਲਬ ਕੋਈ ਸ਼ੈ ਐਸੀ ਨਹੀਂ ਜਿਹੜੀ ਪਬਲਿਕ ਨੂੰ ਅਸੀਂ ਖਾਲਸ ਦੇਣੀ ਹੈ। ਹੁਣ ਪਤਾ ਇਹ ਲੱਗਣ ਡਿਆ ਹੈ ਕਿ ਬਲੋਚਿਸਤਾਨ ਦਾ ਜਿਹੜਾ ਬਾਰਡਰ ਏਰੀਆ ਹੈ ਉੱਥੇ ਤੇਲ ਜਾਣ ਦੀ ਬਜਾਏ ਇਹ ਤੇਲ ਪੰਜਾਬ 'ਚ ਲਿਆ ਕੇ ਵੇਚਿਆ ਜਾ ਰਿਹਾ। ਹਾਂਜੀ, ਦੁਰਸਤ ਕਹਿ ਰਹੇ ਹੋ। ਹੁਣ ਬਲੋਚਿਸਤਾਨ ਦੇ ਵਿੱਚ ਬੰਦੇ ਥੋੜ੍ਹੇ ਨੇ ਪਰ ਇੰਨਾ ਕੁ ਤੇਲ ਉੱਥੇ ਉਸ ਕੋਟੇ ਦੇ ਵਿੱਚ ਲਿਆ ਜਾਂਦਾ ਹੈ ਵੀ ਬਲੋਚਿਸਤਾਨ ਨਾ ਹੋਵੇ ਪੂਰੇ ਪਾਕਿਸਤਾਨ ਨੇ ਬਾਲਣਾ ਹੈ। 2 ਨੰਬਰੀ ਹੈ ਸਾਰੀ। ਜਿਹੜੇ ਸਰਕਾਰੀ ਮੁਲਾਜ਼ਮੀਨ ਨੇ ਉਹ ਵੀ ਰਲੇ ਨੇ ਵਿੱਚ ਔਰ ਸਮਗਲਰ ਵੀ ਰਲੇ ਨੇ। ਉਹ ਉੱਥੋਂ ਤੇਲ ਖਰੀਦਦੇ ਨੇ 25 ਰੁਪਈਏ ਲੀਟਰ ਸਸਤਾ ਤੇ ਪੰਜਾਬ 'ਚ ਆ ਕੇ ਵੇਚੀ ਆਉਂਦੇ ਨੇ। ਹਜੇ ਚੰਦ ਦਿਨ ਪਹਿਲਾਂ ਤੁਹਾਡੇ ਸਾਹਮਣੇ ਖਬਰ ਰੱਖੀ ਸੀ ਕਿ ਜਿਹੜਾ ਸਮਗਲਸ਼ੁਦਾ ਤੇਲ ਹੈ ਇਰਾਨ ਤੋਂ ਉਹ ਮਰੀ ਦੇ ਵਿੱਚ ਵਿਕਣ ਡਿਆ ਸੀ। ਹਾਲਾਂਕਿ ਫੀਲਡ ਮਾਰਸ਼ਲ ਸਾਹਿਬ ਨੇ 2023 ਦੇ ਵਿੱਚ, 2024 ਦੇ ਵਿੱਚ, 2025 ਦੇ ਵਿੱਚ ਹਰ ਸਾਲ ਕਰਾਚੀ ਜਾ ਕੇ ਵਾਅਦਾ ਕੀਤਾ ਕਿ ਮੈਂ ਸਮਗਲਿੰਗ ਮੁਕੰਮਲ ਬੰਦ ਕਰ ਦਿਆਂਗਾ। ਸਪੈਸ਼ਲੀ ਵਾਅਦਾ ਇਹ ਸੀ ਕਿ ਜਿਹੜੀ ਸਮਗਲਿੰਗ ਤੇਲ ਦੀ ਹੁੰਦੀ ਹੈ ਈਰਾਨ ਬਾਰਡਰ ਤੋਂ, ਉਹਨੂੰ ਤਾਂ ਮੈਂ ਬਿਲਕੁਲ ਬੰਦ ਕਰ ਦਿਆਂਗਾ। ਇਹ ਵੀ ਆਖਿਆ ਕਿ ਜਿਹੜੇ ਸਦਰਨ ਕਮਾਂਡ ਵਾਲੇ ਕੋਰ ਕਮਾਂਡਰ ਨੇ ਉਹਨਾਂ ਨੂੰ ਮੈਂ ਖੁਸੂਸੀ ਅਹਿਕਾਮਾਤ ਦਿੱਤੇ ਨੇ ਵੀ ਇੱਥੋਂ ਸਮਗਲਿੰਗ ਨਹੀਂ ਹੋਣੀ ਚਾਹੀਦੀ। ਲੇਕਿਨ ਉਹ ਸਮਗਲਿੰਗ ਘਟਣ ਦੀ ਬਜਾਏ ਵੱਧਦੀ ਗਈ। ਹੁਣ ਪਤਾ ਨਹੀਂ ਫੀਲਡ ਮਾਰਸ਼ਲ ਸਾਹਿਬ ਦੀ ਕੋਈ ਗੱਲ ਮੰਨਦਾ ਨਹੀਂ ਜਾਂ ਉਹ ਮਨਵਾਉਣਾ ਹੀ ਨਹੀਂ ਚਾਹੁੰਦੇ, ਇਹ ਤਾਂ ਹੁਣ ਰੱਬ ਹੀ ਜਾਣਦਾ। ਲੇਕਿਨ ਇਹ ਜਿਹੜੀ ਸੂਰਤ ਹਾਲ ਸਾਡੇ ਸਾਹਮਣੇ ਨਜ਼ਰ ਆ ਰਹੀ ਹੈ PSO ਪਾਕਿਸਤਾਨ ਦੇ ਵਿੱਚ ਜਿਹੜੀ ਕੰਪਨੀ ਹੈ ਉਹਦੇ ਵਿੱਚ ਮੇਰਾ ਖਿਆਲ ਅਫਸਰਾਨ ਜਿਹੜੇ ਨੇ ਉਹ ਆਪਣੀ ਆਪਣੀ ਦਿਹਾੜੀ ਲਾ ਰਹੇ ਨੇ ਤੇ ਬੜੇ ਸੁਥਰੇ ਤਰੀਕੇ ਨਾਲ। ਤੇ ਔਗਰਾ ਜਿਹੜਾ ਇੱਥੇ ਮੁਕੰਮਲ ਖਾਮੋਸ਼ ਬੈਠਾ ਹੋਇਆ। ਅੱਗੇ ਚੱਲਦੇ ਜੀ। ਇਮਰਾਨ ਖਾਨ ਦਾ ਹੁਕਮ ਸੀ ਕਿ ਆਪਰੇਸ਼ਨ ਨਹੀਂ ਹੋਣਾ, ਲੇਕਿਨ ਆਪਰੇਸ਼ਨ ਹੋ ਰਿਹਾ। ਸਲਮਾਨ ਅਕਰਮ ਰਾਜਾ ਸਾਹਿਬ ਤੇ ਮਿਸ਼ਾਲ ਯੂਸਫਜ਼ਈ ਕੋਲੋਂ ਪੁੱਛ ਲਿਆ ਜਾਏ ਕਿ ਇਮਰਾਨ ਖਾਨ ਨੇ ਕੀ ਆਖਿਆ ਸੀ। ਇਮਰਾਨ ਖਾਨ ਨੇ ਆਖਿਆ ਸੀ ਕਿ ਹਕੂਮਤ ਜਾਂਦੀ ਹੈ ਤੇ ਜਾਏ ਲੇਕਿਨ ਆਪਰੇਸ਼ਨ ਦੀ ਇਜਾਜ਼ਤ ਨਹੀਂ ਦੇਣੀ। PTI ਹਕੂਮਤ ਮਖਮਸੇ ਦਾ ਸ਼ਿਕਾਰ ਸੀ ਲੇਕਿਨ ਇਹਨਾਂ ਨੂੰ ਆਪਸ਼ਨ ਦਿੱਤਾ ਗਿਆ ਕਿ ਲਾਹੌਰ ਤੇ ਕਰਾਚੀ ਦਾ ਰੁਖ ਕਰੋ, KP ਆਪਰੇਸ਼ਨ ਦੇ ਉੱਤੇ ਗੱਲ ਨਾ ਕਰੋ। ਵਰਕਰ ਦਾ ਪੇਟ ਭਰੋ ਲਾਹੌਰ ਤੇ ਕਰਾਚੀ ਜਾ ਕੇ, ਸੋਸ਼ਲ ਮੀਡੀਆ ਦੇ ਉੱਤੇ ਮੁਤਹਰਕ ਨਜ਼ਰ ਆਓ ਤੇ ਬੰਦ ਕਮਰਿਆਂ ਦੇ ਵਿੱਚ ਜਿਹੜੇ ਫੈਸਲੇ ਨੇ ਉਹ ਤੁਸੀਂ ਬਰੀਓ ਜ਼ੁਮਾ ਹੋ ਜਾਓ, ਇਹ ਕਹਿ ਕੇ ਵੀ ਬੰਦ ਕਮਰਿਆਂ 'ਚ ਫੈਸਲੇ ਹੋ ਰਹੇ ਨੇ। ਦਹਿਸ਼ਤਗਰਦੀ ਦੇ ਖਿਲਾਫ ਜੰਗ ਤੁਹਾਡੀ ਜਿਹੜੀ ਹੈ ਉਹ ਤੁਸੀਂ ਉਹਨੂੰ ਸਾਡੇ ਨਾਲ ਸ਼ਾਮਲ ਹੋਣਾ ਚਾਹੀਦਾ। ਇਹ ਸ਼ੇਰ ਅਫਜ਼ਲ ਮਰਵਤ ਸਾਹਿਬ ਇਲਜ਼ਾਮ ਲਾ ਰਹੇ ਨੇ। ਤੁਹਾਨੂੰ ਪਤਾ ਹੈ ਕਿ ਸ਼ੇਰ ਅਫਜ਼ਲ ਸਾਹਿਬ ਵੀ ਜਿਸ ਤਰ੍ਹਾਂ ਟਾਊਟ ਸਾਫੀ ਨੇ, ਇਸ ਤਰ੍ਹਾਂ ਜਰਨੈਲਾਂ ਨੇ ਟਾਊਟ ਕਿਸਮ ਦੇ ਸਿਆਸਤਦਾਨ ਵੀ ਰੱਖੇ ਨੇ, ਉਹਨਾਂ ਦੇ ਵਿੱਚੋਂ ਇੱਕ ਮਰਵਤ ਸਾਹਿਬ ਵੀ ਨੇ। ਹੁਣ ਮਰਵਤ ਸਾਹਿਬ ਜਿਹੜੇ ਨੇ ਉਹ ਬੁਨਿਆਦੀ ਤੌਰ 'ਤੇ ਇਲਜ਼ਾਮ ਇਹ ਲਾ ਰਹੇ ਨੇ ਕਿ ਇਹ ਮਿਲਟਰੀ ਜਰਨਲਸ ਨੇ ਗੇਮ ਖੇਡੀ ਹੈ PTI ਦੇ ਨਾਲ, ਇਹ ਉਹ ਇਲਜ਼ਾਮ ਲਾ ਰਹੇ ਨੇ। ਔਰ ਇਹ ਜਿਹੜਾ ਪੰਜਾਬ ਗਏ ਨੇ ਸੁਹੇਲ ਅਫਰੀਦੀ ਸਾਹਿਬ ਤੇ ਸਿੰਧ ਗਏ ਨੇ, ਇਹ ਮਿਲਟਰੀ ਜਰਨਲਸ ਦੇ ਨਾਲ ਮਿਲੀ ਭਗਤ ਕਰਕੇ ਗਏ ਨੇ। ਉਹਨਾਂ ਨੇ ਕਿਹਾ ਵੀ ਤੁਸੀਂ ਅਗਰ ਇੱਥੇ ਬੈਠੇ ਰਹੇ ਤਾਂ ਤੁਹਾਨੂੰ ਮਿਲਟਰੀ ਆਪਰੇਸ਼ਨ ਹੋ ਰਿਹਾ ਉਹ ਡੱਕਣਾ ਪੈਣਾ, ਉਹਦੇ ਖਿਲਾਫ ਬੋਲਣਾ ਪੈਣਾ। ਕਿਉਂਕਿ ਸ਼ੇਰ ਅਫਜ਼ਲ ਦੇ ਮੁਤਾਬਕ ਜੇਲ੍ਹ 'ਚੋਂ ਇਮਰਾਨ ਖਾਨ ਸਾਹਿਬ ਨੇ ਕਿਹਾ ਸੀ ਕਿ ਹਕੂਮਤ ਜਾਂਦੀ ਹੈ ਤੇ ਜਾਏ, ਮਿਲਟਰੀ ਆਪਰੇਸ਼ਨ ਨਹੀਂ ਹੋਣਾ ਚਾਹੀਦਾ। ਉਹ ਕਹਿ ਰਹੇ ਨੇ ਕਿ ਇਹ ਇਹਨਾਂ ਦੀ ਸਾਜ਼ਬਾਜ਼ ਇੱਕ ਦੂਜੇ ਨਾਲ ਹੋ ਗਈ ਹੈ ਤੇ ਜਰਨੈਲਾਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਲਾਹੌਰ ਕਰਾਚੀ ਫਿਰੋ ਤਾਂ ਕਿ ਆਵਾਮ ਨੂੰ ਨਜ਼ਰ ਆਏ ਕਿ ਤੁਸੀਂ ਬੜੇ ਮੁਤਹਰਕ ਹੋ ਤੇ ਇੱਥੇ ਸਾਨੂੰ ਆਪਰੇਸ਼ਨ ਕਰਨ ਦਿਓ। ਅੱਛਾ, ਹੁਣ ਇਹ ਦੱਸੋ ਦੱਸਣੇ ਕਿਹੜਾ ਰਿਹਾ ਹੈ ਬੰਦਾ? ਅਗਰ ਤੇ ਕੋਈ ਬੰਦਾ ਐਂਟੀ ਇਸਟੈਬਲਿਸ਼ਮੈਂਟ ਦੱਸੇ ਨਾ ਤਾਂ ਚਲੋ ਸਮਝ ਆਉਂਦੀ ਹੈ। ਇਹ ਤੇ ਆਪ ਟਾਊਟ ਨੇ ਜਰਨੈਲਾਂ ਦੇ। ਇਹ ਜਿਹੜੀ ਗੱਲ ਦੱਸਣ ਡਏ ਨੇ ਦਾ ਮਤਲਬ ਹੈ ਕਿ ਜਰਨੈਲਾਂ ਦੇ ਕਹਿਣ 'ਤੇ ਗੱਲ ਕਰਨ ਡਏ ਨੇ। ਇਹ ਉਹਨਾਂ ਦੀ ਇਜਾਜ਼ਤ ਤੋਂ ਬਗੈਰ ਤੇ ਗੱਲ ਨਹੀਂ ਕਰਨਗੇ ਨਾ।
ਇਹ ਉਹਨਾਂ ਦੇ ਕਹਿਣ 'ਤੇ ਗੱਲ ਕਰਨ ਡਏ ਨੇ। ਇਹਦਾ ਮਤਲਬ ਹੈ ਕਿ ਜਰਨੈਲ ਜਿਹੜੇ ਨੇ ਉਹ ਹਰ ਸੂਰਤ ਸੁਹੇਲ ਅਫਰੀਦੀ ਨੂੰ ਡਿਸਕ੍ਰੈਡਿਟ ਕਰਨਾ ਚਾਹੁੰਦੇ ਨੇ ਔਰ ਉਹ ਇਹਨਾਂ ਦੇ ਕੋਲੋਂ ਇਹ ਗੱਲ ਕਰਵਾ ਰਹੇ ਨੇ, ਕਿਉਂਕਿ ਅਗਰ ਇਹ ਕੰਮ ਵਾਕਈ 1 ਮਿੰਟ ਵਾਸਤੇ ਮੰਨ ਲੈਣੇ ਕਿ ਇੰਜ ਹੀ ਹੋਇਆ, ਮੰਨ ਲੈਣੇ ਚਲੋ, ਤੇ ਫਿਰ ਕੋਈ ਹੋਰ ਬੰਦਾ ਕਹੇਗਾ ਨਾ ਜਿਹੜਾ ਐਂਟੀ ਇਸਟੈਬਲਿਸ਼ਮੈਂਟ ਹੋਏਗਾ, ਜਰਨੈਲਾਂ ਦੀ ਜਿਹੜਾ ਉਹ ਟਾਊਟੀ ਨਹੀਂ ਕਰ ਰਿਹਾ ਹੋਏਗਾ, ਉਹ ਆ ਕੇ ਗੱਲ ਦੱਸੇਗਾ ਕਿ ਜੀ ਇਹ ਅਸਲ ਦੇ ਵਿੱਚ ਗੱਲ ਜੇ। ਇਹ ਜਿਸ ਵੇਲੇ ਜਰਨੈਲਾਂ ਦਾ ਜਿਹੜਾ ਸਭ ਤੋਂ ਵੱਡਾ ਟਾਊਟ ਹੈ ਉਹ ਹੀ ਸੁਹੇਲ ਅਫਰੀਦੀ ਦੇ ਉੱਤੇ ਜਿਸ ਵੇਲੇ ਇਹ ਇਲਜ਼ਾਮ ਲਾ ਰਿਹਾ ਹੋਏਗਾ, ਤੇ ਇੱਥੋਂ ਸਾਡੇ ਵਾਸਤੇ ਤਾਂ ਬੜਾ ਆਸਾਨ ਹੈ ਸਮਝਣਾ ਕਿ ਇਹਦਾ ਮਤਲਬ ਹੈ ਜਰਨੈਲਾਂ ਨੂੰ ਸੁਹੇਲ ਅਫਰੀਦੀ ਕਿਸੇ ਸੂਰਤ ਵੀ ਪਸੰਦ ਨਹੀਂ, ਤੇ ਉਹ ਹੁਣ ਉਹਨੂੰ ਡਿਸਕ੍ਰੈਡਿਟ ਕਰ ਰਹੇ ਨੇ, ਉਹਦੀ ਇੱਜ਼ਤ ਦੇ ਉੱਤੇ ਫਰਕ ਪਾਉਣ ਦੀ ਹਰ ਸੂਰਤ ਕੋਸ਼ਿਸ਼ ਕਰਨ ਡਏ ਨੇ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਚੱਲਨੇ। ਨਈਮ ਬੁਖਾਰੀ ਸਾਹਿਬ ਦਾ ਇੱਕ ਇੰਟਰਵਿਊ ਪੋਡਕਾਸਟ ਜਿਹੜਾ ਹੈ ਉਹ ਹਾਲ ਹੀ ਦੇ ਵਿੱਚ ਆਇਆ। ਉਸ ਪੋਡਕਾਸਟ ਦੇ ਵਿੱਚ ਉਹਨਾਂ ਨੇ ਗੱਲ ਕਰਦਿਆਂ ਹੋਇਆਂ ਕਿਹਾ ਕਿ ਖਾਨ ਸਾਹਿਬ ਕਰਪਸ਼ਨ ਤੋਂ ਬਾਲਾਤਰ ਨੇ। ਖਾਨ ਇੱਕ ਸਿਆਸਤਦਾਨ ਨਹੀਂ ਰਿਹਾ ਬਲਕਿ ਇੱਕ ਆਈਡੀਆ ਬਣ ਗਿਆ। ਕਰਬਲਾ ਦੇ ਵਿੱਚ ਕਤਲੇਆਮ ਕਰਨ ਵਾਲੇ ਕਿੱਧਰ ਨੇ? ਅੱਜ ਸਭ ਖਤਮ ਹੋ ਗਏ। ਜ਼ਿੰਦਾ ਕੌਣ ਹੈ? ਹਜ਼ਰਤ ਹੁਸੈਨ। ਉਹਨਾਂ ਨੇ ਕਿਹਾ ਕਿ ਉਹ ਜ਼ਿੰਦਾ ਨੇ। ਅਗਰ ਤੁਸੀਂ ਇਮਰਾਨ ਖਾਨ ਨੂੰ ਟੌਰਚਰ ਕਰੋਗੇ ਤਾਂ ਉਹ ਸਹਿ ਜਾਏਗਾ, ਕਿਉਂਕਿ ਕੁਛ ਲੋਕ ਇਸ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਲਿੰਕ ਆਪਣੇ ਰੱਬ ਨਾਲ ਹੁੰਦਾ ਹੈ ਤੇ ਜਾਂ ਅਣਦੇਖੀ ਕੁਵਤ, ਅੱਲਾ ਇਸ਼ਾਰਾ ਕਰ ਰਹੇ ਨੇ ਜ਼ਾਹਿਰ, ਉਹ ਖੁਸ਼ਨਸੀਬ ਸ਼ਖਸ ਉਸ ਲੈਵਲ ਤੱਕ ਪਹੁੰਚ ਚੁੱਕਿਆ ਹੈ। ਸਾਡੀ ਜਿਹੜੀ ਫੌਜ ਹੈ ਉਹ ਅਮੀਰ ਆਦਮੀ ਦੀ ਫੌਜ ਨਹੀਂ ਹੈ, ਸਿਰਫ ਮਿਡਲ ਕਲਾਸ ਔਰ ਲੋਅਰ ਮਿਡਲ ਕਲਾਸ ਦੇ ਲੋਕ ਫੌਜ 'ਚ ਨੇ। ਜਿਹੜੇ ਬੜੇ ਬੜੇ ਸਾਹੂਕਾਰ ਸਾਨੂੰ ਕਹਿੰਦੇ ਨੇ, ਬੜੇ ਬੜੇ ਇੰਡਸਟਰੀਲਿਸਟ, ਬੜੇ ਬੜੇ ਜਾਗੀਰਦਾਰ, ਉਹਨਾਂ ਦੇ ਬੱਚੇ ਹੁਣ ਫੌਜ 'ਚ ਨਹੀਂ ਜਾਂਦੇ। ਇਹ ਨਈਮ ਬੁਖਾਰੀ ਸਾਹਿਬ ਕਹਿੰਦੇ ਨੇ। ਸਭ ਜਾਣਦੇ ਨੇ ਕਿ ਖਾਨ ਦੇ ਨਾਲ ਜ਼ਿਆਦਤੀ ਹੋ ਰਹੀ ਹੈ, ਜੋ ਕਿ ਚੰਦ ਜਰਨੈਲ ਕਰ ਰਹੇ ਨੇ। ਇਹਦੀ ਵਜ੍ਹਾ ਤੋਂ ਨਫ਼ਰਤ ਪੂਰੀ ਫੌਜ ਨਾਲ ਹੋ ਰਹੀ ਹੈ। ਜਰਨੈਲਾਂ ਨੂੰ ਫੈਸਲਾ ਕਰਨਾ ਹੈ ਕਿ ਉਹ ਕਿੱਥੇ ਖੜੇ ਨੇ। ਯਾਹਿਆ ਖਾਨ, ਜ਼ਿਆਉਲ ਹੱਕ ਤੇ ਮੁਸ਼ਰਫ, ਅੱਜ ਉਹਨਾਂ ਦਾ ਕੋਈ ਨਾਮ ਲੈਣ ਵਾਲਾ ਨਹੀਂ, ਤੇ ਨਾ ਉਹਨਾਂ ਨੂੰ ਕੋਈ ਪ੍ਰੋਟੈਕਟ ਕਰਨ ਵਾਲਾ, ਤੇ ਨਾ ਉਹਨਾਂ ਦੇ ਨਾਲ ਕੋਈ ਖਲੋਣ ਵਾਲਾ। ਅੱਜ ਦੇ ਜਿਹੜੇ ਕੋਰ ਕਮਾਂਡਰ ਨੇ, ਅੱਜ ਦੇ ਜਿਹੜੇ ਜਰਨੈਲ ਨੇ, ਉਹਨਾਂ ਨੇ ਫੈਸਲਾ ਕਰਨਾ ਵੀ ਉਹ ਕਿੱਥੇ ਖੜੇ ਨੇ। ਉਹ ਆਵਾਮ ਦੇ ਨਾਲ ਖਲੋਣਾ ਚਾਹੁੰਦੇ ਨੇ ਜਾਂ ਮਾਜ਼ੀ 'ਚ ਜਿਸ ਤਰ੍ਹਾਂ ਇਹਨਾਂ ਡਿਕਟੇਟਰਾਂ ਦਾ ਅੱਜ ਕੋਈ ਨਾਮ ਲੈਣ ਵਾਲਾ ਨਹੀਂ, ਆਉਣ ਵਾਲੇ ਡਿਕਟੇਟਰਾਂ ਨਾਲ ਵੀ ਆਉਂਦੇ ਨੇ ਇਹੀ ਹੋਣਾ। ਜ਼ਾਹਿਰ ਆਸਿਮ ਮੁਨੀਰ ਸਾਹਿਬ ਵੱਲ ਇਸ਼ਾਰਾ ਕਰ ਰਹੇ ਨੇ, ਤੇ ਉਹਨਾਂ ਨੇ ਇਹ ਹੀ ਮਸ਼ਵਰਾ ਦਿੱਤਾ ਹੈ ਸਾਰਿਆਂ ਨੂੰ ਕਿ ਬਈ ਮੁਲਕ ਦੀ ਬਿਹਤਰੀ ਵਾਸਤੇ ਸੋਚੋ ਤੇ ਇਮਰਾਨ ਖਾਨ ਨੂੰ ਬਾਹਰ ਕੱਢੋ। ਅਗਲੀ ਖਬਰ, ਸਾਜਿਦ ਤਰੀਨ ਰਹਿਨੁਮਾ ਬਲੋਚਿਸਤਾਨ ਨੈਸ਼ਨਲ ਪਾਰਟੀ। ਇਹ ਹੁਣ ਬਲੋਚਿਸਤਾਨ ਤੋਂ ਆਵਾਜ਼ ਆ ਰਹੀ ਹੈ। ਆਂਦੇ ਨਾ ਕਿ ਇਮਰਾਨ ਖਾਨ ਇੱਕ ਐਸਾ ਲੀਡਰ ਹੈ ਜਿਹੜਾ ਵਫਾਕ ਦੀ ਅਲਾਮਤ ਹੈ। ਇਹ ਹੁਣ ਬਲੋਚਿਸਤਾਨ ਤੋਂ ਆਵਾਜ਼ ਕੀ ਆ ਰਹੀ ਹੈ, ਔਰ ਇਹ PTI ਦੀ ਪਾਰਟੀ 'ਚੋਂ ਨਹੀਂ, ਬਲੋਚਿਸਤਾਨ ਨੈਸ਼ਨਲ ਪਾਰਟੀ ਤੋਂ। ਕਹਿੰਦੇ ਨੇ ਕਿ ਇਮਰਾਨ ਖਾਨ ਦੀਆਂ ਗੱਲਾਂ ਠੀਕ ਨੇ, ਜਦੋਂ ਤੱਕ ਫੌਜੀ ਮੁਦਾਖਲਤ ਬੰਦ ਨਹੀਂ ਹੋਏਗੀ ਸਾਡਾ ਮੁਲਕ ਅੱਗੇ ਨਹੀਂ ਵੱਧ ਸਕਦਾ। ਇਹ ਸਾਜਿਦ ਤਰੀਨ ਰਹਿਨੁਮਾ ਬਲੋਚਿਸਤਾਨ ਨੈਸ਼ਨਲ ਪਾਰਟੀ, ਇਹ ਉਹਨਾਂ ਨੇ ਆਖਿਆ। ਮਤਲਬ ਹੁਣ ਛੋਟੇ ਸੂਬਿਆਂ ਦੇ ਵਿੱਚ ਵੀ ਜਿਹੜੀਆਂ PTI ਤੋਂ ਹਟ ਕੇ ਪਾਰਟੀਆਂ, ਉਹ ਵੀ ਕਹਿ ਰਹੀਆਂ ਨੇ ਕਿ ਇਮਰਾਨ ਖਾਨ ਜਿਹੜੀ ਗੱਲ ਕਹਿਣ ਡਿਆ ਉਹ ਠੀਕ ਕਹਿਣ ਡਿਆ। ਅੱਗੇ ਚੱਲਦੇ। ਕਰਾਚੀ ਦੇ ਵਿੱਚ ਇਸ ਵੇਲੇ ਕਿਆਮਤ ਹੈ। ਗੁਲ ਪਲਾਜ਼ਾ ਜਿਹੜਾ ਉਹਨੂੰ ਅੱਗ ਲੱਗੀ ਸੀ, ਉਹ ਬੁਝਾਈ ਕੋਈ ਨਹੀਂ ਜਾ ਸਕੀ। ਚੀਫ ਮਿਨਿਸਟਰ ਆਇਆ, ਉਹਨਾਂ ਕਿਹਾ 54 ਬੰਦੇ ਗਾਇਬ ਹੋ ਗਏ ਨੇ ਤੇ 6 ਬੰਦੇ ਜਾਂਬਾਕ ਹੋ ਗਏ ਨੇ, ਮਤਲਬ ਟੋਟਲ 60। ਹੁਣ ਇਤਲਾਤ ਆ ਰਹੀਆਂ ਨੇ ਕਿ 70 ਬੰਦੇ ਗਾਇਬ ਨੇ, ਲਾਪਤਾ ਨੇ। ਫਹੀਮ ਅਖਤਰ ਮਲਿਕ ਸਾਹਿਬ ਨੇ ਕਿਹਾ। ਸੋਚੋ ਉਹਨਾਂ ਮਾਵਾਂ ਦਾ, ਉਹਨਾਂ ਭੈਣਾਂ ਦਾ ਜਿਨ੍ਹਾਂ ਦੇ ਪਿਆਰੇ ਜਿਹੜੇ ਨੇ ਉਹ ਜਾਂ ਤੇ ਝੁਲਸ ਕੇ ਮਰ ਗਏ ਨੇ ਵਿਚਾਰੇ, ਤੇ ਜਾਂ ਗਾਇਬ ਨੇ। ਗਾਇਬ ਨੇ, ਤੁਸੀਂ ਸਮਝ ਹੀ ਸਕਦੇ ਹੋ ਵੀ ਕਿੱਧਰ ਹੋਣਗੇ ਵਿਚਾਰੇ। ਹੁਣ ਉਹ ਪਲਾਜ਼ਾ ਵੀ ਪਤਾ ਲੱਗਾ ਵੀ ਥੱਲੇ ਢਹਿ ਪਿਆ ਹੈ ਧਮਾਕੇ ਦੇ ਨਾਲ। ਹੁਣ ਇਹ ਰੱਬ ਹੀ ਜਾਣਦਾ ਕਿ ਇੱਥੇ ਕੀ ਹੋਇਆ, ਲੇਕਿਨ ਰੈਸਕਿਊ ਜਿਹੜਾ ਨਾ ਉਹ ਅਪੜਿਆ ਤੇ ਪਾਣੀ ਮੁੱਕ ਗਿਆ ਗੱਡੀਆਂ ਦੇ ਵਿੱਚ। ਐਨੀ ਸ਼ਾਹਦ ਦੱਸਣ ਡਏ ਨੇ। ਹਕੂਮਤ ਨੂੰ ਕੋਈ ਪਰਵਾਹ ਨਹੀਂ। 24 ਘੰਟੇ ਬਾਅਦ ਬਿਲਾਵਲ ਸਾਹਿਬ ਆਉਂਦੇ ਨੇ ਅੱਗ ਬੁਝਾਓ। ਸ਼ੁਕਰ ਹੈ ਤੁਸੀਂ 24 ਘੰਟਿਆਂ ਬਾਅਦ ਬੋਲ ਪਏ, ਨਾ ਬੋਲਦੇ ਤਾਂ ਜੀ ਕਰੇ ਉਹ ਅੱਗ ਹੀ ਨਾ ਬੁਝਾਉਂਦੇ। ਬਹਰਹਾਲ ਅੱਗ ਦੇ ਉੱਤੇ ਉਸ ਵੇਲੇ ਤੱਕ ਕਾਬੂ ਨਹੀਂ ਸੀ ਪਾਇਆ ਜਾ ਸਕਿਆ, ਲੇਕਿਨ ਸਿੰਧ ਦੇ ਵਿੱਚ ਜਿਹੜੇ ਇਨਸਾਨ ਨੇ ਉਹਨਾਂ ਨਾਲ ਹੈਵਾਨਾਂ ਵਾਲਾ ਸਲੂਕ ਹੀ ਹੈ ਜੋ ਕੁਝ ਕਰਨ ਡਏ ਨੇ। ਅੱਲਾ ਮਾਫ ਕਰੇ, ਅਸੀਂ ਇਹੀ ਕਹਿ ਸਕਦੇ। ਅਗਲੀ ਖਬਰ, ਤਲਾਕ ਦੇ 2 ਲੱਖ ਸਰਟੀਫਿਕੇਟ ਜਿਹੜੇ ਨੇ ਉਹ ਜਾਰੀ ਹੋਏ ਨੇ 2025 ਦੇ ਸਾਲ 'ਚ। ਕਿੰਨੇ ਜੀ? 2 ਲੱਖ ਤਲਾਕਾਂ ਦੇ। ਪੰਜਾਬ ਦੀ ਗੱਲ ਹੋਣ ਡਈ ਹੈ, ਸਿਰਫ ਪਾਕਿਸਤਾਨ ਪੂਰੇ ਦੀ ਨਹੀਂ। 2 ਲੱਖ ਤਲਾਕਾਂ ਦੇ ਜਿਹੜੇ ਨੇ ਉਹ ਸਰਟੀਫਿਕੇਟ ਜਾਰੀ ਹੋਏ ਨੇ। ਤੁਸੀਂ 1.5-2 ਲੱਖ ਜਿਹੜੇ ਨੇ ਬਾਕੀ ਮੁਲਕ ਦੇ ਹਿੱਸੇ 'ਚ ਵੀ ਕਹੋ। ਅਗਰ 1.5 ਲੱਖ ਵੀ ਲਾ ਲਓ ਤਾਂ ਤਕਰੀਬਨ ਕੋਈ 3.5 ਲੱਖ ਤਲਾਕਾਂ ਦੇ ਇਹ 1 ਸਾਲ ਦੇ ਵਿੱਚ ਸਿਰਫ ਸਰਟੀਫਿਕੇਟ ਜਾਰੀ ਹੋਏ ਨੇ। ਆਪ ਹਾਲਾਤ ਜਿਹੜੇ ਨੇ ਉਹ ਸਮਝ ਲਓ। ਇਹਦੇ ਵਿੱਚ ਸਰੇ ਫਹਿਰਿਸਤ ਲਾਹੌਰ ਹੈ, 21,000 ਤਲਾਕਾਂ ਦੇ ਸਰਟੀਫਿਕੇਟ ਜਿਹੜੇ ਨੇ ਉਹ ਜਾਰੀ ਹੋਏ ਨੇ। ਫੈਸਲਾਬਾਦ 14,000, ਸ਼ੇਖੂਪੁਰਾ 11,000, ਗੁਜਰਾਂਵਾਲਾ
ਆਪਣਾ ਗੁਜਰਾਤ ਸਿਆਲਕੋਟ 8000। ਇਹ ਹੁਣ ਤੁਸੀਂ ਇਹ ਵੇਖੋ, ਸਭ ਤੋਂ ਜ਼ਿਆਦਾ ਜਿਹੜੀ ਆਖਰ ਆਈ ਹੈ ਉਹ ਵੀ ਲਾਹੌਰ 'ਚ ਹੀ ਆਈ ਹੈ, 21000 ਤਲਾਕਾਂ। ਆਪ ਗੌਰ ਕਰ ਲਓ ਤੁਸੀਂ। ਔਰ ਲਾਹੌਰ ਦੇ ਵਿੱਚ ਜਿਹੜੇ ਵਿਆਹ ਨੇ, ਉਹ ਮੈਂ ਪਹਿਲਾਂ ਵੀ ਗੱਲ ਕਰਦਾ ਵੀ ਇਹੋ ਜਿਹੇ ਵਿਆਹ ਉੱਥੇ ਹੁੰਦੇ ਨੇ, ਇੰਜ ਲੱਗਦਾ ਹੈ ਵੀ ਜਿਵੇਂ ਮੁਗਲਿਆ ਖਾਨਦਾਨ ਦੇ ਵਿਆਹ ਹੋਣ ਡਏ ਹੋਣ। ਜ਼ਾਹਿਰ ਹੈ ਇੰਨੇ ਜ਼ਿਆਦਾ ਲੋਕ ਤਾਂ ਮੁਗਲਿਆ ਖਾਨਦਾਨ ਦੇ ਕੋਈ ਨਹੀਂ ਪਾਕਿਸਤਾਨ ਦੇ ਵਿੱਚ, ਲੇਕਿਨ ਵਿਆਹ ਇੰਜ ਹੀ ਹੋਣ ਡਏ ਨੇ ਵੀ ਜਿਵੇਂ ਮੁਗਲਿਆ ਖਾਨਦਾਨ ਦੇ ਨੇ। ਔਰ ਤਲਾਕਾਂ ਦੇ ਜਿਹੜੇ ਨੰਬਰ ਨੇ ਉਹ ਵੀ ਤੁਹਾਡੇ ਸਾਹਮਣੇ ਗੌਰ ਕਰੋ ਵੀ ਕਿਹੜੇ ਪਾਸੇ ਨੂੰ ਤੁਰ ਪਏ ਅਸੀਂ। ਲੇਕਿਨ ਚਲੋ, ਮੁਖਤਸਰ ਗੱਲ ਇਹ ਹੈ ਕਿ ਇਹ ਇੱਕ ਅਫਸੋਸਨਾਕ ਪਹਿਲੂ ਹੈ, ਸਾਡਾ ਜਿਹੜਾ ਖਾਨਦਾਨੀ ਨਿਜ਼ਾਮ ਸੀ ਉਹਨੂੰ ਅਸੀਂ ਬੜਾ ਬੁਰੇ ਤਰੀਕੇ ਨਾਲ ਇਫੈਕਟ ਕਰ ਰਹੇ ਹਾਂ ਇਸ ਵੇਲੇ। ਔਰ ਵਜੂਹਾਤ ਤੁਹਾਨੂੰ ਪਤਾ ਹੀ ਨੇ ਸਾਰੀਆਂ, ਜੋ ਕੁਝ ਵੀ ਹੈਗਾ। ਲੇਕਿਨ ਮੈਂ ਤਾਂ ਇਹੀ ਕਹਾਂਗਾ ਕਿ ਅਗਰ ਸਾਦਗੀ ਰੱਖੋ, ਪਹਿਲੇ ਦਿਨ ਤੋਂ ਐਕਸਪੈਕਟੇਸ਼ਨਸ ਆਪਣੀਆਂ ਬਰਾਬਰ ਰੱਖੋ, ਤਾਂ ਸ਼ਾਇਦ ਇਹ ਨੰਬਰ ਜਿਹੜਾ ਬਿਹਤਰ ਹੋ ਜਾਏ, ਜਿਸ ਤਰ੍ਹਾਂ ਪਹਿਲਾਂ ਬਿਹਤਰ ਸੀ। ਅਗਲੀ ਖਬਰ ਹੈ, ਇਹ ਕਬਰਸਤਾਨ ਦੀ ਖਾਮੋਸ਼ੀ ਚਾਹੁੰਦੇ ਨੇ। ਇਹ ਚਾਹੁੰਦੇ ਨੇ ਕਿ ਅਸੀਂ ਜੁਨੇਦ ਸਫਦਰ ਦੀ ਸ਼ਾਦੀ ਦਾ ਹੱਲਾ ਗੁੱਲਾ ਕਰੀਏ ਅਤੇ ਕੀ ਅਸੀਂ ਉੱਥੇ ਸ਼ਹਿਨਾਈਆਂ ਲੈ ਕੇ ਪਹੁੰਚ ਜਾਈਏ। ਰਾਏ ਰੱਖਣ 'ਚ ਹਰ ਸ਼ਖਸ ਆਜ਼ਾਦ ਹੈ। ਇੱਥੇ ਇੱਕ ਨਵਾਂ ਹੀ ਸ਼ੁਗਲ ਲੱਗਾ ਹੋਇਆ ਹੈ ਕਿ ਜੀ ਇਹ ਰੈੱਡ ਲਾਈਨ ਹੈ, ਫਲਾਨੀ ਰੈੱਡ ਲਾਈਨ ਹੈ, ਧਮਕਾਨੀ ਰੈੱਡ ਲਾਈਨ ਹੈ। ਸਾਨੂੰ ਪਤਾ ਹੀ ਨਹੀਂ ਵੀ ਕਿਹੜੀ ਰੈੱਡ ਲਾਈਨ ਹੈ। ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਇਸ ਵੇਲੇ ਰੈੱਡ ਲਾਈਨ ਕ੍ਰਾਸ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹ ਫੋਨ ਕਰਕੇ ਕਹਿੰਦੇ ਨੇ ਵੀ ਇਹ ਬੰਦੇ ਨੂੰ ਆਫ ਏਅਰ ਕਰ ਦਿਓ, ਚੈਨਲ 'ਚੋਂ ਨੌਕਰੀ 'ਚੋਂ ਕੱਢ ਦਿਓ, ਹਬੀਬ ਅਕਰਮ ਸਾਹਿਬ ਆਖਣ ਡਏ ਨੇ। ਇਹ ਜਰਨਲਿਜ਼ਮ ਦਾ ਹਾਲ ਜੇ। ਉਹ ਆਉਂਦੇ ਨੇ ਕੋਈ ਪਤਾ ਨਹੀਂ ਕਿਸੇ ਨੂੰ ਵੀ ਕਿਹੜੀ ਰੈੱਡ ਲਾਈਨ ਹੈ। ਹਰ ਇੱਕ ਨੇ ਆਪਣੀ ਆਪਣੀ ਰੈੱਡ ਲਾਈਨ ਬਣਾਈ। ਕੋਈ ਆਂਦਾ ਆਹ ਰੈੱਡ ਲਾਈਨ ਹੈ ਤਾਂ ਕੋਈ ਇਹ ਖਬਰ ਦੇ ਦਿਓ ਅਤੇ ਉਹ ਰੈੱਡ ਲਾਈਨ ਅਬੂਰ ਕਰ ਲਈ, ਉਹ ਦੇ ਦਿਓ ਅਤੇ ਉਹ ਅਬੂਰ ਕਰ ਲਈ। ਸਾਨੂੰ ਕੋਈ ਸਮਝ ਨਹੀਂ ਆਉਂਦੀ ਵੀ ਜਾਈਏ ਅਤੇ ਕਿਹੜੇ ਪਾਸੇ ਜਾਈਏ। ਅੱਛਾ ਜੀ, ਫੈਸਲਾਬਾਦ ਦੇ ਵਿੱਚ ਡਿਵੀਜ਼ਨ ਫੈਸਲਾਬਾਦ ਦੀ ਗੱਲ ਹੋਣ ਡਈ ਹੈ। ਜ਼ਿਲ੍ਹਾ ਟੋਬਾ ਟੇਕ ਸਿੰਘ, ਥਾਣਾ ਸਦਰ ਦੀ ਚੌਕੀ ਮੂੰਗੀ ਬੰਗਲਾ, ਉੱਥੇ ਨੌਜਵਾਨ ਇੱਕ ਜਿਹੜਾ ਹੈ, ਉਹਨੇ ਜ਼ੁਹੇਬ ਨਾਮੀ ਨੌਜਵਾਨ ਜਿਹੜਾ, ਉਹਨੇ ਹਵਾਲਾਤ ਦੀ ਵੀਡੀਓ ਬਣਾ ਕੇ ਟਿਕਟੌਕ ਦੇ ਉੱਤੇ ਵਾਇਰਲ ਕਰ ਦਿੱਤੀ, ਹਵਾਲਾਤ ਦੀ। ਉਸ ਤੋਂ ਬਾਅਦ ਪੁਲਿਸ ਨੇ ਉੱਤੇ ਪਰਚਾ ਦਿੱਤਾ। ਪਰਚਾ ਦੇ ਕੇ ਅਤੇ ਹੁਣ ਉਹਨੂੰ ਲੱਭਣ ਡਏ ਨੇ ਮੁਕੱਦਮਾ ਦਰਜ ਕਰਕੇ। ਪਤਾ ਨਹੀਂ ਕਿੱਡਾ ਕੁ ਵੱਡਾ ਜੁਰਮ ਹੈ ਜੇ ਹਵਾਲਾਤ ਦੀ ਵੀਡੀਓ ਬਣਾ ਲਈ, ਤਾਂ ਐਡਾ ਕਿਹੜਾ ਜੁਰਮ ਹੈ। ਹੁਣ ਮੈਨੂੰ ਇਹ ਨਹੀਂ ਪਤਾ ਵੀ ਉਹਨੇ ਹਵਾਲਾਤ 'ਚ ਕੀਤਾ ਕੀ ਹੈ, ਲੇਕਿਨ ਵੀਡੀਓ ਬਣਾ ਲਈ ਅਤੇ ਪਰਚਾ ਦਰਜ ਕਰ ਦਿੱਤਾ ਉੱਤੇ। ਉਹਨੂੰ ਵੈਸੇ ਸਮਝਾ ਦਿਓ ਵੀ ਕੰਮ ਨਾ ਕਰ ਤੂੰ। ਚਲੋ ਕੋਈ 2 ਮਿੰਟ ਕੰਨ ਫੜਾ ਲਓ ਉਹਦੇ, ਮੈਂ ਲੱਤਾਂ ਥੱਲੇ ਆਉਂਦੀ ਨਹੀਂ ਇਸ ਤਰ੍ਹਾਂ ਹੀ ਹੱਥਾਂ ਨਾਲ। ਅਗਰ ਉਹਨੇ ਕੋਈ ਗਲਤ, ਇਹ ਕਿਹੜਾ ਜੁਰਮ ਹੈ ਐਡਾ। ਕਦੀ ਇਹ ਇੱਕ ਬੰਦਾ ਜਿਹੜਾ ਉਹ ਵਿਚਾਰਾ ਕਿਤੇ ਟਿਕਟੌਕ ਬਣਾ ਰਿਹਾ ਸੀ, ਤਹਿਮਦ ਬਣ ਕੇ ਕਸੂਰ ਦੇ ਵਿੱਚ ਸੜਕ ਦੇ ਕਿਨਾਰੇ 'ਤੇ ਕੋਈ ਗਾਣਾ ਲਾ ਕੇ ਤੇ ਨਹਾਉਣ ਡਿਆ ਸੀ ਬਾਲਟੀ ਦੇ ਪਾਣੀ ਨਾਲ, ਉੱਤੇ ਪਰਚਾ ਦੇ ਦਿੱਤਾ ਜੀ ਇਹ ਫਾਸ਼ੀ ਬੁਲਾ ਰਿਹਾ। ਉਹ ਕੋਈ ਪਿੰਡ 'ਚ ਨਹੀਂ ਲੱਗਾ, ਕਿਸੇ ਮਹੱਲੇ, ਉਹ ਬਾਹਰ ਉਜਾੜ ਦੇ ਵਿੱਚ ਲੱਗਾ, ਆਪਣੀ ਟਿਕਟੌਕ ਬਣਾ ਰਿਹਾ। ਲੇਕਿਨ ਉਹਦੇ 'ਤੇ ਮਤਲਬ ਮੁਕੱਦਮੇ 'ਤੇ ਮੁਕੱਦਮਾ। ਉਹ ਜਿਸ ਤਰ੍ਹਾਂ ਹੁਣੇ ਹੀ ਹਬੀਬ ਅਕਰਮ ਸਾਹਿਬ ਨੇ ਕਿਹਾ ਨਾ ਵੀ ਸਮਝ ਹੀ ਕੋਈ ਨਹੀਂ ਆਉਂਦੀ ਰੈੱਡ ਲਾਈਨ ਹੈ ਕਿਹੜੀ ਹੈ। ਆਵਾਮ ਦਾ ਤਾਂ ਪਤਾ ਨਹੀਂ ਕਚੂਮਰ ਕੱਢਣਾ ਚਾਹੁੰਦੇ ਨੇ, ਕੁਝ ਸਮਝ ਤੋਂ ਬਾਹਰ। ਅੱਛਾ ਜੀ, ਇਹ ਇੱਕ ਡਾਕਟਰ ਸਾਹਿਬਾ ਨੇ ਮੁਲਤਾਨ ਤੋਂ ਆਏ, ਲੇਡੀ ਡਾਕਟਰ ਨੇ ਮੁਲਤਾਨ ਤੋਂ ਆਏ ਲਾਹੌਰ, ਆਪਣੇ ਕਿਸੇ ਕੰਮ, ਆਪਣੀ ਭੈਣ ਦੇ ਘਰ ਠਹਿਰੇ। ਅਗਲੇ ਦਿਨ ਜਿਸ ਵੇਲੇ ਆਪਣੇ ਕੰਮ ਵਾਸਤੇ ਨਿਕਲੇ ਤਾਂ ਪੁਲਿਸ ਵਾਲਿਆਂ ਨੇ ਡੱਕ ਲਿਆ। ਉਹਨਾਂ ਕਿਹਾ ਜੀ ਕਿ ਕਾਗਜ਼ ਵਿਖਾਓ। ਕਾਗਜ਼ ਉਹਨਾਂ ਵਿਖਾਏ, ਹੈਗੇ ਸਨ। ਉਹਨਾਂ ਕਿਹਾ ਜੀ ਗੱਡੀ ਦੀ ਇੰਸ਼ੋਰੈਂਸ, ਫਲਾਨੀ ਧਮਕਾਨੀ, ਜਿਹੜੀਆਂ ਵੀ ਸ਼ਾਮਾਂ ਮੰਗੀਆਂ, ਲਾਇਸੈਂਸ ਇੱਧਰ ਉੱਧਰ, ਉਹ ਸਭ ਕੁਝ ਦਿਖਾ ਦਿੱਤਾ। ਸਾਰਾ ਕੁਝ ਹੈ ਸੀ, ਟੋਕਨ ਸ਼ੋਕਨ ਸਭ ਲੱਗਾ ਸੀ। ਫਿਰ ਉਹਨਾਂ ਕਿਹਾ ਤੁਹਾਡੀ ਇਹ ਨੰਬਰ ਪਲੇਟ ਠੀਕ ਨਹੀਂ ਲੱਗੀ, ਇਹਦਾ ਡਿਜ਼ਾਈਨ ਠੀਕ ਨਹੀਂ। ਉਹਨਾਂ ਕਿਹਾ ਵੀ ਇਹ ਮੈਂ ਘਰ 'ਤੇ ਨਹੀਂ ਬਣਾਈ, ਮੈਂ ਤਾਂ ਪੈਸੇ ਦਿੱਤੇ ਸਨ ਮੁਲਤਾਨ ਦੇ ਵਿੱਚ ਸਰਕਾਰੀ ਇਦਾਰੇ ਨੂੰ, ਇਹ ਰਜਿਸਟ੍ਰੇਸ਼ਨ ਦੇ ਦਫ਼ਤਰ ਨੂੰ। ਉਹ ਤੁਹਾਡੇ ਸਰਕਾਰ ਨੇ ਜਿਹੜੀ ਮੈਨੂੰ ਪਲੇਟ ਦਿੱਤੀ ਉਹ ਮੈਂ ਲਾ ਦਿੱਤੀ, ਇਹਦੇ 'ਚ ਮੇਰਾ ਕੀ ਕਸੂਰ ਹੈ। ਉਹਨਾਂ ਕਿਹਾ ਨਾ ਬੀਬੀ, ਜਾਂ ਤਾਂ ਜੁਰਮਾਨਾ ਕਰਾ 5000 ਦੇ, ਅਤੇ ਜਾਂ ਫਿਰ ਜਿਹੜਾ FIR ਦੇ ਦੇਣੀ। ਉਹਨਾਂ ਕਿਹਾ ਵੀ ਕਾਹਦੀ FIR ਮੇਰੇ 'ਤੇ ਦੇ ਦੇਣੀ, ਮੈਂ ਕੋਈ ਚੋਰ ਹੈ। ਉਹਨਾਂ ਕਿਹਾ ਨਹੀਂ, ਅਸੀਂ FIR ਦੇਣ ਲੱਗੇ। ਉਹਨਾਂ ਖੈਰ 5000 ਜੁਰਮਾਨਾ ਦੇ ਕੇ ਆਪਣੀ ਜਾਨ ਛੁਡਾਈ। ਅਤੇ ਉਹਨਾਂ ਕਿਹਾ ਮੈਂ ਕੰਮ ਆਪਣਾ ਉੱਥੇ ਹੀ ਛੱਡਿਆ ਜਿਸ ਵਾਸਤੇ ਮੈਂ ਗਈ ਸਾਂ ਲਾਹੌਰ, ਅਤੇ ਮੈਂ ਵਾਪਸ ਮੁਲਤਾਨ ਆ ਗਈ। ਇਹ ਜੇ ਸਭ ਦੀ ਮਾਂ ਦਾ ਪੰਜਾਬ, ਇਹ ਸੂਰਤ ਹਾਲ ਉੱਥੇ ਇਸ ਵੇਲੇ ਹੋਣ ਡਈ। ਨਫਸਾ ਨਫਸੀ ਹੈ। ਪੁਲਿਸ ਵਾਲੇ ਜਿਹੜੇ ਨੇ ਉਹ ਕਰ ਜੁਰਮਾਨੇ, ਪੈਸੇ ਜਿਹੜੇ ਨੇ ਉਹ ਇਕੱਠੇ ਕਰੀ ਜਾਂਦੇ ਨੇ ਤਾਂ ਕਿ ਉਹ ਫਿਰ ਤੁਹਾਨੂੰ ਪਤਾ ਹੀ ਹੈ। ਅੱਛਾ ਜੀ, ਅਗਲੀ ਜ਼ਰਾ ਇਹ ਖਬਰ ਹੈ, ਨਿਸ਼ਾਦ ਗਰੁੱਪ ਨੇ ਇੱਕ ਚਾਈਨਾ ਦੀ ਬਣੀ ਹੋਈ ਨਵੀਂ ਗੱਡੀ ਲਾਂਚ ਕੀਤੀ। ਤਾਰੀਫੀ ਕੀਮਤ 67 ਲੱਖ ਰੁਪਈਆ ਰੱਖੀ। ਹੈਰਾਨਕੁਨ ਤੌਰ 'ਤੇ ਸਿਰਫ 4 ਤੇ 5 ਦਿਨਾਂ ਤੋਂ ਬਾਅਦ ਉਹਦੀ ਬੁਕਿੰਗ ਬੰਦ ਕਰ ਦਿੱਤੀ, ਕਿਉਂਕਿ ਇੰਨੀ ਕੁ ਬੁਕਿੰਗ ਹੋ ਗਈ ਕਿ ਉਹ ਗੱਡੀਆਂ ਪ੍ਰੋਵਾਈਡ ਨਹੀਂ ਕਰ ਸਕਦੇ। ਆਵਾਮ ਜਿਹੜੀ ਪੂਰੇ ਪੈਸੇ ਲੈ ਕੇ, ਪੇ ਆਰਡਰ ਹੱਥਾਂ ਦੇ ਵਿੱਚ ਲੈ ਕੇ ਕੰਪਨੀ ਦੇ ਦਫ਼ਤਰਾਂ ਦੇ ਸਾਹਮਣੇ ਮੌਜੂਦ ਨੇ। ਇੱਕ ਬੰਦਾ 3-3 4-4 ਗੱਡੀਆਂ ਉਹਨੇ ਬੁੱਕ ਕਰਵਾ ਦਿੱਤੀਆਂ। ਬੰਦੇ ਲੱਭਦੇ ਫਿਰਦੇ ਨੇ, ਇੰਜ ਲੱਗਦਾ ਹੈ ਵੀ ਜਿਵੇਂ ਜਿਹੜੀ ਗੱਡੀ ਹੈ 67 ਲੱਖ ਦੀ ਹੈ, ਫ੍ਰੀ ਵਿਕਦੀ ਹੈ।
ਇਹ ਕਲੇਮ ਕੀਤਾ ਜਾ ਰਿਹਾ। ਉਹ ਆਉਂਦੇ ਨੇ, ਵੇਖੋ ਸਾਡੇ ਮੁਲਕ ਦਾ ਹਾਲ, ਇੱਕ ਪਾਸੇ ਲੋਕਾਂ ਕੋਲ ਖਾਣ ਨੂੰ ਰੋਟੀ ਨਹੀਂ ਤੇ ਦੂਜੇ ਪਾਸੇ 67 ਲੱਖ ਦੀ ਗੱਡੀ ਜਿਹੜੀ ਉਹ 2-2 3-3 4-4 ਬੁੱਕ ਕਰਾਈਆਂ ਨੇ ਲੋਕਾਂ ਨੇ। ਇੱਕ ਪਾਸੇ ਵਾਲਿਆਂ ਕੋਲ ਰੋਟੀ ਨਹੀਂ ਤੇ ਦੂਜੇ ਪਾਸੇ ਤੁਸੀਂ ਇਹ ਹੁਣੇ ਤੇ ਅਸੀਂ ਗੱਲ ਕੀਤੀ ਵਿਆਹਾਂ ਦੀ ਜਿਹੜੀ ਸੂਰਤ ਹਾਲ, ਸਿਰਫ ਬਾਜੀ ਦੇ ਘਰ ਵਿਆਹ ਜਿਹੜਾ ਉਹਦੀ ਗੱਲ ਨਹੀਂ, ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਪਾਕਿਸਤਾਨ 'ਚ ਵਿਆਹਾਂ ਦੇ ਉੱਤੇ ਜਿਵੇਂ ਪੈਸਾ ਲੱਗ ਰਿਹਾ ਉਹਦੀ ਗੱਲ ਕੀ ਕਰੀਏ, ਛੱਡ ਹੀ ਦਿਓ ਬਸ। ਤੇ ਦੂਜੇ ਪਾਸੇ ਆਵਾਮ ਭੁੱਖ ਮਰਨ ਡਈ, ਉਹਨਾਂ ਦੇ ਕੋਲ ਨਾ ਖਾਣ ਨੂੰ ਪੂਰਾ ਵਿਚਾਰਿਆਂ ਕੋਲ, ਨਾ ਪਾਉਣ ਨੂੰ ਪੂਰਾ ਤੇ ਨਾ ਹੀ ਆਪਣੀ ਕੋਈ ਦਵਾਈ ਲੈਣ ਨੂੰ ਪੈਸੇ ਆਏ ਨੇ। ਅਗਲੀ ਖਬਰ ਲੈ ਲਓ ਜੀ। ਅਗਲੀ ਖਬਰ ਇਹ ਹੈ ਕਿ ਇਸ ਵਕਤ ਜਿਹੜੇ ਜਵਾਦ ਅਹਿਮਦ ਸਾਹਿਬ ਨੇ, ਕੋਈ ਗੁਲੂਕਾਰ ਜਿਹੜੇ ਆਪਣੇ ਆਪ ਨੂੰ ਗੁਲੂਕਾਰ ਕਹਿੰਦੇ ਨੇ, ਜਵਾਦ ਅਹਿਮਦ ਸਾਹਿਬ, ਉਹ ਕਹਿੰਦੇ ਨੇ ਕਿ ਮੈਂ ਫੈਸਲਾ ਕੀਤਾ ਵੀ ਮੈਂ ਵਜ਼ੀਰ ਆਜ਼ਮ ਨਹੀਂ ਬਣਾਂਗਾ। ਤੇਰੀ ਮਿਹਰਬਾਨੀ ਹੈ ਭਾਈ, ਅਗਰ ਥੋੜ੍ਹੇ ਜਿਹੇ ਵਾਲ ਕਟਾ ਲੈ ਮੇਰਾ ਵੀਰ, ਥੋੜ੍ਹੇ ਜਿਹੇ ਵਾਲ ਕਟਾ ਲੈ, ਇਹ ਵੀ ਤੇਰਾ ਬੜਾ ਚੰਗਾ ਫੈਸਲਾ ਹੋਏਗਾ। ਜਿਵੇਂ ਤੂੰ ਫੈਸਲਾ ਕੀਤਾ ਨਾ ਵੀ ਵਜ਼ੀਰ ਆਜ਼ਮ ਨਹੀਂ ਬਣਨਾ, ਇਹ ਵੀ ਬੜਾ ਬੀਬਾ ਚੰਗਾ ਫੈਸਲਾ ਹੈ। ਇਵੇਂ ਹੀ ਮੇਰਾ ਵੀਰ ਵਾਲ ਕਟਾ, ਗਾਣੇ ਛਾਣੇ ਗਾ, ਖੁਸ਼ ਰਿਹਾ ਕਰ। ਕਿਹੜੇ ਕਮੀ ਪੈ ਗਿਆ? ਉੱਥੇ ਇੱਕ ਪੋਡਕਾਸਟ 'ਤੇ ਗਿਆ, ਉਹ ਉਸ ਪੋਡਕਾਸਟ ਦੇ ਉੱਤੇ ਜਾ ਕੇ ਤੇ ਇੱਕ ਖਾਤੂਨ ਨੇ ਕੋਈ ਗੱਲ ਕਰ ਦਿੱਤੀ, ਰਿਹਾਨ ਤਾਰਿਕ ਸਾਹਿਬ ਦੇ ਪੋਡਕਾਸਟ 'ਤੇ। ਉਹ ਖਾਤੂਨ ਨਾਲ ਲੜ ਪਿਆ। ਉਸ ਖਾਤੂਨ ਨੇ ਕਿਹਾ ਕਿ ਬਾਹਰ ਮੈਂ ਗਈ ਸਾਂ ਯੂਰਪ, ਉੱਥੇ ਲੋਕੀ ਸਾਰੇ ਇਮਰਾਨ ਖਾਨ ਨੂੰ ਜਾਣਦੇ ਨੇ, ਨਾ ਜਵਾਦ ਨੂੰ ਜਾਣਦੇ ਨੇ, ਨਾ ਨਵਾਜ਼ ਸ਼ਰੀਫ ਨੂੰ, ਨਾ ਜ਼ਰਦਾਰੀ ਨੂੰ। ਉਹ ਉਹਨਾਂ ਨੂੰ ਬੇਸ਼ਰਮ, ਬੇਵਕੂਫ ਉਸ ਖਾਤੂਨ ਨੂੰ ਪਤਾ ਨਹੀਂ ਕਿਹੜੀ ਬਦਤਮੀਜ਼ੀ ਜਿਹੜੀ ਇਹਨਾਂ ਕਰ ਦਿੱਤੀ। ਇਹ ਮੇਰਾ ਵੀਰ ਤੇਰੇ ਜਾਂ ਤੇ ਸਿਰ 'ਚ ਪਈਆਂ ਨੇ ਜੂਆਂ ਮਾਜ਼ਰਤ ਦੇ ਨਾਲ, ਜਿੱਡੀ ਤੇਰੇ ਵਿੱਚ, ਜਿੱਡਾ ਤੂੰ ਰੈਸਟਲੈਸ ਹੈ ਨਾ ਜਵਾਦ ਭਾਈ, ਇਹ ਯਕੀਨ ਕਰ ਵੀ ਤਾਰੇ ਮੀਰੇ ਦਾ ਤੇਲ ਲਾ ਸਿਰ ਦੇ ਵਿੱਚ, ਪਹਿਲਾਂ ਵਾਲ ਕਟਾ ਮੇਰਾ ਵੀਰ। ਇਹ ਜਿਵੇਂ ਲੋਕਾਂ ਦੇ ਗਲ ਨੂੰ ਪੈਂਦਾ ਨਾ ਹਿਸ਼ ਕੇ, ਪਹਿਲਾਂ ਮੇਰਾ ਵੀਰ ਵਾਲ ਕਟਾ। ਤੇ ਕਿਉਂਕਿ ਹੁਣ ਤੇ ਤੇਰੇ ਸਿਰ ਦੇ ਵਿੱਚ ਜਿਹੜੀਆਂ ਜੂਆਂ ਹੋਣੀਆਂ ਨਾ ਭਰਾ ਮੇਰਿਆ, ਉਹ ਵੀ ਪੈਂਡਾ ਕਰ ਕਰਕੇ ਮਰ ਜਾਂਦੀਆਂ ਹੋਣੀਆਂ ਨੇ, ਕਿਉਂਕਿ ਵਾਲ ਹੀ ਇੰਨੇ ਨੇ। ਉਹ ਤੁਰਦੀਆਂ ਹੋਣੀਆਂ ਨੇ ਵਿਚਾਰੀਆਂ, ਤੇ ਇੰਨਾ ਹੀ ਸਫ਼ਰ ਕਰਨਾ ਪੈ ਜਾਂਦਾ ਹੋਣਾ ਜਿਵੇਂ ਲਾਹੌਰ ਤੋਂ ਇਸਲਾਮਾਬਾਦ ਦਾ, ਅਤੇ ਉਹ ਫਿਰ ਤੰਗ ਆ ਕੇ ਤੈਨੂੰ ਦੰਦੀਆਂ ਛੰਦੀਆਂ ਵੱਢਦੀਆਂ ਹੋਣੀਆਂ ਨੇ, ਜਿਹਦੀ ਵਜ੍ਹਾ ਤੋਂ ਇੰਜ ਤੁਸੀਂ ਔਰਤਾਂ ਦੇ ਵੀ ਮਗਰ ਪੈ ਜਾਂਦੇ ਹੋ, ਹਰ ਇੱਕ ਦੇ ਨਾਲ ਲੜਾਈਆਂ ਕਰਦੇ ਹੋ ਸਿੱਧੇ ਹੀ। ਅਤੇ ਮੇਰਾ ਮਸ਼ਵਰਾ ਵੀਰ ਮੇਰਿਆ ਇਹ ਹੈ ਵੀ ਵਾਲ ਕਟਾਓ ਚੰਗੀ ਤਰ੍ਹਾਂ, ਉਸ ਤੋਂ ਬਾਅਦ ਤਾਰੇ ਮੀਰੇ ਦਾ ਤੇਲ ਲਾਓ, ਤੁਹਾਨੂੰ ਵੇਖਿਓ ਸ਼ਿਫਾ ਹੋਏਗੀ। ਇਹ ਜੋ ਵੀ ਤੁਹਾਨੂੰ ਇਹ ਕੀੜੇ ਜਿਹੜੇ ਤੰਗ ਕਰਦੇ ਨਾ ਸਿਰ ਦੇ ਵਿੱਚ, ਇਹ ਹਟ ਜਾਣਗੇ ਅਤੇ ਤੁਸੀਂ ਇੰਜ ਲੋਕਾਂ ਦੇ ਨਾਲ ਜਿਹੜਾ ਨਾ ਉਹ ਤੰਗੀ ਕਰਨਾ ਜਿਹੜਾ ਉਹ ਬੰਦ ਕਰ ਦਿਓਗੇ। ਅੱਛਾ ਜੀ, ਪਾਸ ਸਫਦਰ ਨੇ ਵੱਡਾ ਐਲਾਨ ਕਰ ਦਿੱਤਾ ਹੈ, ਚੰਗਾ ਚੁੱਕਵਾਂ ਐਲਾਨ ਕਰ ਦਿੱਤਾ। ਉਹਨਾਂ ਦਾ ਇੱਕ ਇੰਟਰਵਿਊ ਆ ਗਿਆ, ਉਹਨਾਂ ਕਿਹਾ ਮੈਂ ਹੁਣ ਕੋਈ ਸ਼ੈ ਕਿਸੇ ਦੇ ਪੱਲੇ ਨਹੀਂ ਛੱਡਣੀ, ਬੜੀ ਦੇਰ ਮੈਂ ਸਬਰ ਕਰ ਲਿਆ, ਮੇਰਾ ਸਬਰ ਦਾ ਪੈਮਾਨਾ ਲਬਰੇਜ਼ ਹੋ ਗਿਆ, ਮੈਂ ਲਿਖਣ ਲੱਗਾ ਕਿਤਾਬ ਦਾ ਨਾਂ ਹੈ ਪਰਦਾ ਚਾਕ ਕਰ ਦਿਆ। ਭਾ ਨੇ ਹੁਣ ਪਰਦਾ ਪਾੜਨ ਦਾ, ਚਾਕ ਕਰਨਾ ਉਰਦੂ ਚਾਹੁੰਦੇ ਨੇ, ਪੰਜਾਬੀ ਚ ਆਖਾਂਗੇ ਪਰਦਾ ਪਾੜ ਦਿੱਤਾ, ਉਰਦੂ 'ਚ ਫਾੜ ਦਿੱਤਾ ਵੀ ਆਉਂਦੇ ਨੇ। ਸਾਡੇ ਰਾਜਾ ਰਿਆਜ਼ ਸਾਹਿਬ ਜਿਸ ਵੇਲੇ ਉਰਦੂ ਬੋਲਦੇ ਨੇ, ਉਰਦੂ ਵੀ ਪੰਜਾਬੀ 'ਚ ਹੀ ਬੋਲਦੇ ਨੇ, ਉਹ ਕਹਿੰਦੇ ਨੇ ਹਮਨੇ ਆਪਕੇ ਪੋਸਟਰ ਪਾੜ ਦੇਣੇ, ਹਮਨੇ ਆਪਕੇ ਪੋਸਟਰ ਪਾੜ ਦੇਣੇ। ਉਹੀ ਗੱਲ ਹੈ ਕਿ ਭਾ ਸਫਦਰ ਨੇ ਕਿਹਾ ਵੀ ਪਰਦਾ ਪਾੜ ਦਿੱਤਾ, ਪਰਦਾ ਚਾਕ ਕਰ ਦਿਆ। ਇਹ ਕਿਤਾਬ ਲਿਖ ਰਹੇ ਨੇ, ਅੱਲਾ ਹੀ ਖੈਰ ਕਰੇ ਕਿਹਦੇ ਪਰਦੇ ਪਾੜਨੇ ਨੇ। ਵੈਸੇ ਭਾ ਜਿਹੜਾ ਹੈ ਉਹ ਪਾੜ ਇੱਕ ਵਾਰੀ ਪਕਾਨੇ ਦਿੰਦਾ, ਮਤਲਬ ਕਿ ਗੁਬਾਰੇ, ਜਿਵੇਂ ਵਿਆਹ ਸ਼ਾਦੀ ਆਪਣਾ ਸਾਲਗਿਰਾ ਦੇ ਉੱਤੇ ਉਹ ਪਿੰਨ ਮਾਰ ਕੇ ਗੁਬਾਰੇ ਨਹੀਂ ਫਾੜੀ ਦੇ, ਅਤੇ ਭਾ ਜਿਹੜਾ ਨਾ ਉਸੇ ਤਰੀਕੇ, ਉਹ ਫਿਰ ਉਹਦੀ ਆਵਾਜ਼ ਆਉਂਦੀ, ਬੰਦੇ ਡਰ ਜਾਂਦੇ ਨੇ ਜਿਸ ਵੇਲੇ ਗੁਬਾਰਾ, ਉਹਨੂੰ ਪਕਾਨਾ ਕਹਿੰਦੇ ਨੇ ਪੰਜਾਬੀ 'ਚ। ਅਤੇ ਭਾ ਸਫਦਰ ਜਿਹੜਾ ਪਾੜ ਪਕਾਨੇ ਦਊ, ਮੈਨੂੰ ਲੱਗਦਾ ਅਗਰ ਭਾ ਨੇ ਇਹ ਕਿਤਾਬ ਲਿਖ ਦਿੱਤੀ, ਪਰਦਾ ਚਾਕ ਕਰ ਦਿਆ, ਐਲਾਨ ਵੱਡਾ ਕੀਤਾ ਭਾ ਨੇ। ਟਾਈਮਿੰਗ ਵੀ ਬੜੀ ਹੈ ਐਲਾਨ ਦੀ, ਇਹ ਕੱਲ੍ਹ ਦੀ ਵੀਡੀਓ ਵਾਇਰਲ ਹੋਈ ਹੈ। ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਇਸ ਵੇਲੇ ਭਾ ਦਾ ਜਿਹੜਾ ਗੁੱਸਾ ਉਹ ਆਪਣੀ ਜਗ੍ਹਾ 'ਤੇ ਠੀਕ ਹੈ, ਅਤੇ ਭਾ ਦਾ ਇਹ ਫੈਸਲਾ ਵੀ ਮੈਂ ਪਾੜ ਦੂੰ ਪਕਾਨੇ, ਇਹ ਕੋਈ ਛੋਟਾ ਫੈਸਲਾ ਨਹੀਂ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰਾਖਾ।